ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਅੱਜ ਅਸੀਂ ਹੀਰ ਕਹਾਣੀ ਡਿਸਕਸ ਕਰ ਰਹੇ ਹਾਂ। ਹੀਰ ਕਹਾਣੀ ਦੇ 3 ਹਿੱਸੇ ਤੁਹਾਡੇ ਸਾਹਮਣੇ ਬਿਆਨੇ ਜਾ ਚੁੱਕੇ ਨੇ। ਚੌਥੇ ਹਿੱਸੇ ਦੀ ਗੱਲ ਕਰਨੇ ਆ। ਕਿਸਾਨ ਬਾਜਵਾ ਸਾਹਿਬ ਸਾਡੇ ਨਾਲ। ਸਵਾਲ ਕਰੋ ਨਾ। ਬਾਜਵਾ ਸਾਹਿਬ, ਇਸ ਕਹਾਣੀ ਦੇ ਵਿੱਚ ਕਾਜ਼ੀ ਦਾ ਕਿਰਦਾਰ ਇੱਕ ਬੜੀ ਅਹਿਮੀਅਤ ਦਾ ਹਾਮਿਲ ਹੈ। ਥਾਂ ਥਾਂ 'ਤੇ ਸਾਨੂੰ ਕਾਜ਼ੀ ਦਾ ਕਰੈਕਟਰ ਜਿਹੜਾ ਉਹ ਨਜ਼ਰ ਆਉਂਦਾ। ਜਿਤਨੀ ਵੀ ਹੀਰਾਂ ਸੀ, ਜਿੱਤ ਵੀ ਲਿਖੀ ਪੜੀ, ਕਾਜ਼ੀ ਦੇ ਬਗੈਰ ਕੋਈ ਕਹਾਣੀ ਕਿਸੇ ਨੇ ਨਹੀਂ ਲਿਖੀ। ਤੁਸੀਂ ਇਹਦੇ ਵਿੱਚ ਕੋਈ ਇੱਕ ਕਾਜ਼ੀ ਤਾਂ ਹੈ ਨਹੀਂ, ਇਹਦੇ ਤੋਂ ਇੱਕ ਤੋਂ ਜ਼ਿਆਦਾ ਕਾਜ਼ੀ ਹੈ। ਉਹਨਾਂ ਦਾ ਕਿਰਦਾਰ ਕਿਸ ਤਰ੍ਹਾਂ ਵੇਖਦੇ ਹੋ? ਸੋਸ਼ਲ ਐਸਪੈਕਟਸ ਦੇ ਨਾਲ ਔਰ ਬਾਕੀ ਸਾਰੇ ਮਾਮਲਾਤ ਦੇ ਨਾਲ ਉਹਨਾਂ ਨੇ ਕਿਆ ਅਦਲ ਕਰ ਪਾਏ ਇਸ ਕਹਾਣੀ ਦੇ ਨਾਲ, ਜਾਂ ਕਿ ਉਹਨਾਂ ਨੇ ਕੋਈ ਆਪਣਾ ਲੋਭ ਲਾਲਚ ਉਹਨਾਂ ਨੂੰ ਸਾਹਮਣੇ ਰੱਖਿਆ? ਹਾਂਜੀ, ਜਿਹੜਾ ਕਾਜ਼ੀ ਸ਼ਮਸੁਦੀਨ ਹੈ ਨਾ, ਪਹਿਲਾ ਕਾਜ਼ੀ ਜਿਹੜਾ ਹੀਰ ਦਾ ਉਸਤਾਦ ਵੀ ਸੀ, ਕੋਟਲੀ ਬਾਕਰ ਸ਼ਾਹ ਦਾ ਇਮਾਮ ਵੀ ਸੀ। ਉਹ ਕਾਜ਼ੀ ਸ਼ਮਸੁਦੀਨ ਕੋਲੋਂ ਕੁਰਾਨ ਹਿਫਜ਼ ਕੀਤਾ ਸੀ ਹੀਰ ਨੇ, ਔਰ ਉਹ ਬਹੁਤ ਇਤਰਾਮ ਕਰਦੀ ਸੀ ਉਹਦਾ। ਜਿਹੜਾ ਨਿਕਾਹ ਨਿੱਕੇ ਹੁੰਦਿਆਂ ਬਚਪਨੇ 'ਚ ਹੀਰ ਰਾਂਝੇ ਦਾ ਕੀਤਾ ਗਿਆ, ਉਹ ਕਾਜ਼ੀ ਸ਼ਮਸੁਦੀਨ ਨੇ ਪੜ੍ਹਿਆ ਸੀ। ਔਰ ਉਹ ਨਿਕਾਹ ਜਿਹੜਾ ਉਹਨੇ ਪੜ੍ਹਿਆ ਸੀ, ਉਹ ਹੀਰ ਦਾ ਉਸਤਾਦ ਵੀ ਸੀ। ਉਹਦਾ ਕਿਰਦਾਰ ਜਿਹੜਾ ਬੜਾ ਅਸਾਰੂ ਕਿਰਦਾਰ ਹੈ, ਔਰ ਉਹਨਾਂ ਦੇ ਖਾਨਦਾਨੀ ਰਵਾਬਤ ਸਨ। ਇਹਨਾਂ ਦੇ ਨਾਲ ਮਾਰ ਚੂਚਕ ਕੇ ਔਰ ਕੋਟਲੀ ਬਾਕਰ ਸ਼ਾਹ 'ਚ ਉਹ ਸਦੀਆਂ ਤੋਂ ਉੱਥੇ ਬੈਠੇ ਹੋਏ ਸਨ। ਦੂਜਾ ਜਿਹੜਾ ਕਾਜ਼ੀ ਹੈ ਇਹਦੇ ਵਿੱਚ ਇਸ ਕਿਸੇ 'ਚ ਆਉਂਦਾ ਕਾਜ਼ੀ ਨੂਰਉਦੀਨ ਚਨਿਓਟੀ। ਉਹ ਚਨਿਓਟ ਦਾ ਮੁੱਲਾ ਸੀ, ਅਤੇ ਚਨਿਓਟ ਜਿਹੜਾ ਇਹ ਜ਼ੈਲੀ ਰਿਆਸਤ ਸੀ ਚੰਗ ਦੀ। ਕਮਾਲੀਆ ਅਤੇ ਚਨਿਓਟ ਇਹ ਜ਼ੈਲੀ ਰਿਆਸਤਾਂ ਸਨ ਚੰਗ ਰਿਆਸਤ ਦੀਆਂ ਉਸ ਵੇਲੇ, ਅਤੇ ਇਹਦਾ ਮਾਲੀਆ ਅਗਰਾਨ 'ਤੇ ਡਿਊਟੀ ਲਾਈ ਸੀ ਕਾਦਰ ਖਾਂ ਖੇੜੇ ਦੀ, ਕਿਉਂਕਿ ਉਹ ਮਸ਼ੀਰੇ ਖਾਸ ਸੀ ਮਲ ਖਾਂ ਸਿਆਲ ਦਾ। ਔਰ ਉਸ ਰੈਫਰੈਂਸ ਨਾਲ ਉਹਨੇ ਕਾਜ਼ੀ ਜਿਹੜਾ ਸੀ ਨੂਰਉਦੀਨ ਚਨਿਓਟੀ ਨੂੰ ਕਿਹਾ ਕਿ ਇੱਕ ਹੱਕ ਨਿਕਾਹ ਜਿਹੜਾ ਸ਼ਰੀ ਨਿਕਾਹ ਹੈ ਉਹਨੂੰ ਫਸਕ ਕਰਾਰ ਦੇਣਾ ਹੈ। ਉਹ ਨਿੱਕੇ ਹੁੰਦਿਆਂ ਦਾ ਬਚਪਨ ਦਾ ਨਿਕਾਹ ਹੈ, ਔਰ ਉਹਨੇ ਇੱਕ ਫਰਜ਼ੀ ਜਿਹਾ ਬਣਾ ਕੇ ਇਹਦੇ ਵੱਲੋਂ ਹੀਰ ਵੱਲੋਂ ਇੱਕ ਖੱਤ ਕਿ ਜੀ ਮੈਂ ਨਹੀਂ ਰਾਂਝੇ ਨਾਲ ਵਿਆਹ ਕਰਾਉਣਾ ਚਾਹੁੰਦੀ, ਅਤੇ ਜਾ ਕੇ ਅਤੇ ਉਹਨੂੰ ਪੈਸੇ ਸ਼ੈਸੇ ਵੀ ਦਿੱਤੇ, ਕੋਈ ਲਾਲਚ ਲੋਭ ਵੀ ਦਿੱਤਾ, ਕੁਝ ਉਹਨੂੰ ਉੱਥੋਂ ਦੇ ਰਾਜੇ ਕੋਲੋਂ ਜ਼ਮੀਨ ਵੀ ਲੈ ਕੇ ਦਿੱਤੀ, ਕੋਈ 50 ਵਿਗੇ। ਅਤੇ ਉਹਨੇ ਕਿਉਂਕਿ ਉਹ ਉਹਨਾਂ ਦਾ ਸਬਾਰਡੀਨੇਟ ਸੀ, ਉਹਨਾਂ ਦੇ ਅੰਡਰ ਸੀ, ਉਹ ਫਿਰ ਇਸ ਵਜ੍ਹਾ ਨਾਲ ਉਹਨੇ ਉਹ ਨਿਕਾਹ ਦਾ ਫਸਖ ਦਾ ਫਤਵਾ ਦੇ ਦਿੱਤਾ ਕਿ ਹੀਰ ਜਿਹੜੀ ਹੈ ਇਹਦਾ ਜਿਹੜਾ ਰਾਂਝੇ ਨਾਲ ਨਿਕਾਹ ਹੋਇਆ ਉਹ ਜਿਹੜਾ ਹੈ ਉਹਨੂੰ ਮੈਂ ਫਸਖ ਕਰਨਾ, ਰੱਦ ਕਰਨਾ, ਇਨਵੈਲਿਡ ਕਰਨਾ। ਉਹ ਜਿਹੜਾ ਫਤਵਾ ਲੈਣ ਤੋਂ ਬਾਅਦ ਇਹਨਾਂ ਫਿਰ ਸਈਦੇ ਖੇੜੇ ਨਾਲ ਉਹਦਾ ਮੰਗਣੀ ਕੀਤੀ ਸੀ। ਔਰ ਜਦੋਂ ਫਿਰ ਸਈਦੇ ਖੇੜੇ ਨਾਲ ਵਿਆਹ ਦਾ ਟਾਈਮ ਆਇਆ ਅਤੇ ਕਾਜ਼ੀ ਸ਼ਮਸੁਲ ਹੱਕ ਕੋਟਲੀ ਬਾਕਰ ਸ਼ਾਹ ਦਾ ਉਹਨੂੰ ਸੱਦਿਆ ਗਿਆ, ਸ਼ਮਸੁਦੀਨ ਨੂੰ ਸੌਰੀ, ਅਤੇ ਉਹਨਾਂ ਨੇ ਕਿਹਾ ਵੀ ਭਾਈ ਮੈਂ ਤਾਂ ਹੱਥੀਂ ਨਿਕਾਹ ਕੀਤਾ ਸੀ, ਅਤੇ ਮੈਂ ਕਿਸ ਤਰ੍ਹਾਂ ਇਹ ਨਿਕਾਹ 'ਤੇ ਨਿਕਾਹ ਕਰ ਦਿਆਂ? ਮੈਂ ਨਹੀਂ ਕਰ ਸਕਦਾ, ਮੈਂ ਇਤਜਾਜ਼ਨ ਇਸ ਵਿਆਹ 'ਚ ਸ਼ਾਮਲ ਵੀ ਨਹੀਂ ਹੋਣਾ। ਇਹ ਨਾਇਨਸਾਫੀ, ਇਹ ਜ਼ੁਲਮ ਹੈ, ਇਹ ਅਨਿਆਂ ਹੈ, ਔਰ ਮੈਂ ਇਸ ਜ਼ੁਲਮ 'ਚ ਸ਼ਾਮਲ ਨਹੀਂ ਹੋ ਸਕਦਾ। ਔਰ ਉਸ ਵਿਆਹ 'ਚ ਜਿਹੜਾ ਮਲ ਖਾਂ ਸਿਆਲ ਹੈ ਉਹ ਵੀ ਸ਼ਾਮਲ ਨਹੀਂ ਸੀ ਹੋਇਆ, ਕਿਉਂਕਿ ਉਹਨੇ ਕਾਦਰ ਖਾਂ ਖੇੜੇ ਨੂੰ ਔਰ ਮਲਕੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਕਿ ਜ਼ੁਲਮ ਨਾ ਕਰੋ, ਇਹ ਹੀਰ ਦੇ ਪਿਓ ਨੇ ਆਪਣੀ ਹੱਥੀਂ ਨਿਕਾਹ ਕੀਤਾ ਅਤੇ ਨਾ ਕਰੋ, ਲੇਕਿਨ ਉਹ ਨਾ ਮੁੜੇ। ਇਹ ਜਿਹੜਾ ਫਿਰ ਨੂਰਉਦੀਨ ਚਨਿਓਟੀ ਹੈ ਇਹਨੂੰ ਫਿਰ ਸੱਦਿਆ ਗਿਆ ਜਦੋਂ, ਅਤੇ ਇਹਨੇ ਉਹ ਹੀਰ ਦੇ ਨਾਲ ਬੜਾ ਮਤੱਕਾ ਲਾਇਆ, ਉਹਨੂੰ ਬੜੇ ਦਾਬੇ ਮਾਰੇ, ਉਹਨੂੰ ਬੜੇ ਸ਼ਰ੍ਹਾ ਸ਼ਰੀਅਤ ਦੀਆਂ ਗੱਲਾਂ ਦੱਸੀਆਂ, ਲੇਕਿਨ ਉਹਨੇ ਆਖਿਆ ਕਿ ਮੈਂ ਤੇਰੇ ਤੋਂ ਵੱਧ ਸ਼ਰੀਅਤ ਜਾਣਦੀ ਹਾਂ, ਮੈਂ ਹਾਫਿਜ਼ ਕੁਰਾਨ ਹਾਂ, ਅਤੇ ਤੂੰ ਮੇਰੇ ਨਾਲ ਵੱਧ ਨਹੀਂ ਜਾਣਦਾ, ਤੂੰ ਪੈਸੇ ਦੇ ਲਾਲਚ ਨੂੰ ਇਹ ਸਾਰਾ ਕੁਝ ਕਰ ਰਿਹਾ। ਮੈਂ ਮੇਰਾ ਖਾਮੰਦ ਜਿਹੜਾ ਸ਼ਰੀ ਖਾਮੰਦ ਹੈ ਉਹ ਤੀਤੋ ਰਾਂਝਾ ਹੈ, ਮੈਂ ਉਹਦੇ ਵੱਲ ਹੀ ਜਾਣਾ ਹੈ, ਔਰ ਮੇਰਾ ਤਖਤ ਹਜ਼ਾਰਾ ਮੁਕਾਮ ਹੈ, ਅਤੇ ਮੈਂ ਕਦੀ ਵੀ ਉੱਧਰ ਨਹੀਂ ਜਾਣਾ। ਇਹ ਦੂਸਰਾ ਕਾਜ਼ੀ ਹੈ। ਇਹ ਜਿਹੜਾ ਲੋਭੀ ਕਾਜ਼ੀ ਹੈ, ਜਿਹੜਾ ਇਸਲਾਮ ਨੂੰ ਭੁੱਲਿਆ ਖਲਾ ਹੈ ਔਰ ਇਸਲਾਮ ਤੋਂ ਦੂਰ ਹੋ ਗਿਆ। ਤੀਜਾ ਕਾਜ਼ੀ ਖੈਰਉਦੀਨ ਹੈ, ਜਿਹਨੇ ਸੈਤੀ ਅਤੇ ਮੁਰਾਦ ਦਾ ਨਿਕਾਹ ਦਾ ਆਪਣਾ ਮੁਕੱਦਮੇ ਦਾ ਫੈਸਲਾ ਕੀਤਾ ਕੋਰਟ ਕਬੂਲੇ ਵਿੱਚ, ਔਰ ਉਹਨੇ ਉਹਨਾਂ ਨੂੰ ਉਸ ਹੱਦ ਤੱਕ ਜੋ ਉਹਦਾ ਫੈਸਲਾ ਠੀਕ ਸੀ, ਲੇਕਿਨ ਜਦੋਂ ਉਹ ਜਿਹੜਾ ਆਪਣੇ ਸਾਲੇ ਨੂਰਉਦੀਨ ਚਨਿਓਟੀ ਦਾ ਰੁਕਾ ਵੇਖ ਲਿਆ ਤਾਂ ਉਹਨੇ ਹੀਰ ਅਤੇ ਰਾਂਝੇ ਦੇ ਖਿਲਾਫ ਫੈਸਲਾ ਦੇ ਦਿੱਤਾ। ਔਰ ਉਹਨੇ ਜਦੋਂ ਇਹ ਬਹੁਤ ਜ਼ਿਆਦਾ ਜ਼ੁਲਮ ਕੀਤਾ, ਇਸ ਲਿਹਾਜ਼ ਨਾਲ ਅਸੀਂ ਉਸ ਕਾਜ਼ੀ ਨੂੰ ਵੀ ਦੁਨੀਆਦਾਰ ਕਹਿ ਸਕਦੇ ਹਾਂ, ਇਸਲਾਮ ਦੀ ਰਾਹ 'ਤੇ ਚੱਲਣ ਵਾਲਾ ਨਹੀਂ ਕਹਿ ਸਕਦੇ। ਕਾਜ਼ੀ ਖੈਰਉਦੀਨ ਜਿਹੜਾ ਕਾਜ਼ੀ ਸੀ ਕੋਟ ਕਬੂਲੇ ਦਾ। ਚੌਥਾ ਕਾਜ਼ੀ ਇਹਦੇ 'ਚ ਆਉਂਦਾ ਹੈ ਕਾਜ਼ੀ ਸ਼ਫੀਉਦੀਨ ਦੀਪਾਲਪੁਰੀ, ਜਿਹੜਾ ਕਾਜ਼ੀ ਤੁਲ ਕਜ਼ਾਤ ਸੀ, ਉਸ ਵੇਲੇ ਉਹਦਾ ਚੀਫ ਜਸਟਿਸ ਦਾ ਰੈਂਕ ਸੀ। ਔਰ ਜਦੋਂ ਇਹ ਦੁਬਾਰਾ ਲੜਾਈ ਹੋਈ ਔਰ ਇਹਨਾਂ ਜਿਹੜਾ ਉਹ ਕਾਜ਼ੀ ਖੈਰਉਦੀਨ ਨੇ ਹੀਰ ਜਿਹੜੀ ਹੈ ਸਈਦੇ ਨੂੰ ਫੜਾਤੀ,
ਔਰ ਸੈਦੇ ਨੇ ਵਾਲ ਫੜ ਕੇ ਖਿੱਚਣੇ ਸ਼ੁਰੂ ਕੀਤੇ ਔਰ ਉਸ ਵੇਲੇ ਫੇਰ ਲੜਾਈ ਹੋਈ ਮੁਰਾਦ ਬਲੋਚਰਾਂ ਦੀ, ਰਾਂਝੇ ਰਾਂ ਦੀ, ਉਹਨਾਂ ਨਾਲ ਖੇੜਿਆਂ ਨਾਲ, ਤੋਂ ਹੀਰ ਨੂੰ ਖੋਹ ਕੇ ਲੈ ਗਏ। ਮੁਰਾਦ ਬਲੋਚ ਨੇ ਦੁਬਾਰਾ ਅਪੀਲ ਕੀਤੀ ਜਾ ਕੇ ਰਾਜੇ ਅਦਲੀ ਅੱਗੇ, ਨਵਾਬ ਮਕਬੂਲ ਖਾਂ ਅੱਗੇ। ਉਹਨੇ ਕਿਹਾ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ, ਸਾਡੀ ਕੋਈ ਗੱਲ ਤੇ ਸੁਣੇ, ਸਾਡਾ ਕੋਈ ਬਿਆਨ ਤੇ ਲਵੇ। ਉਹਨੇ ਫਿਰ ਕਾਜ਼ੀ ਸ਼ਫੀਉদ্ਦੀਨ ਦੀਪਾਲਪੁਰੀ ਨੂੰ ਸੱਦਿਆ। ਉਹਨੇ 7 ਮੁਹਰਮ ਜਿਹੜੀ ਹੈ ਫੈਸਲੇ ਦੀ ਤਾਰੀਖ ਰੱਖੀ, ਉਹ ਹਿਜਰੀ ਦੀ, ਜਿਹੜਾ 884 ਸੀ ਗਾਲਬਨ ਮੇਰਾ ਖਿਆਲ ਹੈ, ਉਹਦੇ ਵਿੱਚ। ਔਰ ਉਹਨੇ ਫਿਰ ਜਿਹੜਾ ਦੀਵਾਨ ਕਿਰਪਾ ਰਾਮ ਸੀ, ਦੀਵਾਨ ਮੂਲ ਰਾਜ ਸੀ, ਹਾਂਜੀ, ਜਿਨ੍ਹਾਂ ਨਿਕਾਹ ਦੇ ਜਨਮ ਪੱਤਰੀਆਂ 'ਚ ਹਿੱਸਾ ਪਾਇਆ ਸੀ, ਉਹ ਵੀ ਸੱਦੇ। ਔਰ ਉਹਦੇ ਤੋਂ ਬਾਅਦ ਉਹਨੇ ਮਲ ਖਾਂ ਸਿਆਲ ਨੂੰ ਵੀ ਸੱਦਿਆ, ਨੂਰਉদ্ਦੀਨ ਚਨਿਓਟੀ ਨੂੰ ਵੀ ਸੱਦਿਆ, ਲੇਕਿਨ ਕਾਜ਼ੀ ਸ਼ਮਸੁੱਦੀਨ ਨੂੰ ਵੀ ਸੱਦਿਆ ਕੋਟਲੀ ਬਾਕਰ ਸ਼ਾਹ ਤੋਂ। ਔਰ ਉਹਨਾਂ ਸਾਰਿਆਂ ਆ ਕੇ ਕਾਜ਼ੀ ਸ਼ਮਸੁੱਦੀਨ ਵੀ ਕਿਹਾ ਜੀ ਮੈਂ ਇਹਦਾ ਬਚਪਨ 'ਚ ਇਸ ਉਮਰ 'ਚ ਨਿਕਾਹ ਆਪ ਪੜ੍ਹਾਇਆ ਸੀ, ਆ ਮੇਰੇ ਕੋਲ ਰਿਕਾਰਡ ਮੌਜੂਦ ਹੈ। ਔਰ ਉਹਨੇ ਫਿਰ ਕਾਜ਼ੀ ਜਿਹੜਾ ਸ਼ਫੀਉদ্ਦੀਨ ਦੀਪਾਲਪੁਰੀ ਹੈ, ਉਹਨੇ ਹੀਰ ਤੇ ਰਾਂਝੇ ਦੇ ਹੱਕ 'ਚ ਫੈਸਲਾ ਕਰ ਦਿੱਤਾ। ਔਰ ਫੈਸਲਾ ਕਰਨ ਤੋਂ ਬਾਅਦ ਉਹਨੇ ਆਰਡਰ ਦਿੱਤਾ ਖੇੜਿਆਂ ਨੂੰ ਕਿ ਸ਼ਾਮ ਤੋਂ ਪਹਿਲਾਂ ਇਹ ਜੂਹ ਨੂੰ ਛੱਡ ਜਾਓ, ਨਹੀਂ ਤੇ ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ ਖੇੜਿਆਂ ਨੂੰ। ਅੱਛਾ ਬਾਜਵਾ ਸਾਹਿਬ, ਇਹ ਤੇ ਹੋ ਗਿਆ ਕਾਜ਼ੀ ਦਾ ਕਿਰਦਾਰ। ਹੁਣ ਕਬੂਲੇ ਜਦੋਂ ਪਹੁੰਚ ਜਾਂਦੇ ਨੇ, ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਉਸ ਤੋਂ ਬਾਅਦ ਹੀਰ ਤੇ ਰਾਂਝੇ ਨਾਲ ਕੀ ਵਾਪਰਦੀ ਹੈ? ਹਾਂਜੀ, ਜਦੋਂ ਕਾਜ਼ੀ ਸ਼ਫੀਉদ্ਦੀਨ ਦੀਪਾਲਪੁਰੀ ਜਿਹੜਾ ਕਾਜ਼ੀਤੁਲ ਕਜ਼ਾਤ ਸਨ, ਉਹਨਾਂ ਨੇ ਜਦੋਂ ਇਹਨਾਂ ਦੇ ਹੱਕ 'ਚ ਫੈਸਲਾ ਦੇ ਦਿੱਤਾ, ਤੇ ਉਹ ਫੈਸਲਾ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਇੱਥੇ ਕੋਈ 4 ਦਿਨ ਰੈਸਟ ਕਰੀਏ। ਜਿਹੜੇ ਉਹਨਾਂ ਦੇ ਸਾਹਿਬਦਾਰ ਟੁੱਡੀ ਤੇ ਲਾਲ ਖਾਂ ਟੁੱਡੀ ਸਨ ਕੋਟ ਕਾਲਾ ਪਠਾਣਾ ਵਿੱਚ, ਉਹਨਾਂ ਕਿਹਾ ਯਾਰ ਇੰਨੀਆਂ ਲੜਾਈਆਂ ਲੜੀਆਂ, ਕੋ ਪੱਟੀਆਂ ਬੰਨੋ, ਕੋਈ ਉਹ ਘੜੀ ਆਰਾਮ ਕਰੋ। ਉਹਨਾਂ ਆਖਿਆ ਇੱਥੇ ਆ ਕੇ 4 ਦਿਨ ਰਹੋ। ਇਹ ਜਨਾਬ ਸਾਰੇ ਜਿਹੜੇ ਸਨ ਜੀ ਉੱਥੇ ਇਕੱਠੇ ਹੋ ਗਏ ਕਾਲਾ ਪਠਾਣਾ 'ਚ। ਉੱਥੇ ਨਾ ਲਾਗੇ ਬਾਲਨਾਥ ਦਾ ਇੱਕ ਚੇਲਾ ਸੀ, ਉਹਦਾ ਨਾਂ ਸੀ ਦਾਸ ਵਿਸ਼ਵਾਨਾਥ। ਉਹਦਾ ਉੱਥੇ ਲਾਗੇ ਡੇਰਾ ਸੀ, ਉਹਦਾ ਮੱਚ ਸੀ। ਰਾਂਝਾ ਉੱਥੇ ਟੁਰ ਗਿਆ ਤੇ 2-3 ਦਿਨ ਉੱਥੇ ਹੀ ਬਹਿ ਰਿਹਾ। ਜਿਸੇ ਬਹਿ ਰਿਹਾ ਤੇ ਮੁਰਾਦ ਬਲੋਚ ਉਹਦੇ ਕੋਲ ਗਿਆ। ਉਹਨੇ ਆਖਿਆ ਯਾਰ ਅੱਲਾ ਦਿਆ ਬੰਦਿਆ, ਹੁਣ ਮੁਕੱਦਮਾ ਜਿੱਤ ਲਿਆ, ਤੂੰ ਵੀ ਜਿੱਤ ਲਿਆ, ਮੈਂ ਵੀ ਜਿੱਤ ਲਿਆ, ਆਪਣੀਆਂ ਬੀਬੀਆਂ ਨੂੰ ਜਾ ਕੇ ਘਰੀ ਵਸਾਈਏ। ਉਹਨੇ ਕਿਹਾ ਕਿ ਗੱਲ ਇਹ ਵੇ ਕਿ ਮੈਨੂੰ ਬਾਲਨਾਥ ਨੇ ਕਿਹਾ ਸੀ ਕਿ ਤੂੰ ਅਗਰ ਚਾਹਵੇਂ ਵੀ ਤੇ ਦੁਨੀਆਦਾਰੀ 'ਚ ਵਾਪਸ ਨਹੀਂ ਆ ਸਕਦਾ। ਮੁਕੱਦਮਾ ਤੇ ਅਸਾਂ ਜਿੱਤ ਲਿਆ, ਲੇਕਿਨ ਮੈਂ ਫਕੀਰੀ ਦਾ ਲੰਗੋਟ ਨਹੀਂ ਲਾ ਸਕਦਾ। ਹੁਣ ਰੰਜ ਹੀਰ ਅਗਰ ਮੇਰੇ ਨਾਲ ਮਲੰਗਣੀ ਬਣ ਕੇ ਰਹਿ ਸਕਦੀ ਏ ਤਾਂ ਉਹਨੂੰ ਆਖ ਕਿ ਦੁਨੀਆਦਾਰੀ ਤਿਆਗ ਕੇ ਤੇ ਮੇਰੇ ਨਾਲ ਮਲੰਗਣੀ ਬਣ ਕੇ ਰਹਿਣੀ ਤੇ ਰਹਿ ਲੈ, ਲੇਕਿਨ ਮੈਂ ਦੁਨੀਆਦਾਰੀ 'ਚ ਵਾਪਸ ਨਹੀਂ ਆ ਸਕਦਾ। ਇਹਦੂ ਅੱਗੇ ਦੁਨੀਆਦਾਰੀ ਹੈ। ਉਹ ਇਹ ਗੱਲ ਜਾ ਕੇ ਤੇ ਮੁਰਾਦ ਬਲੋਚ ਨੇ ਜਿਸ ਵੇਲੇ ਘਰ ਦੱਸੀ ਉੱਥੇ ਸਾਹਿਬਦਾਰ ਟੁੱਡੀ ਕੇ ਘਰ, ਤੇ ਹੀਰ ਉਦੋਂ ਸਜਦੇ 'ਚ ਪਈ ਸੀ, ਨਮਾਜ਼ ਪੜ੍ਹਦੀ ਸੀ ਪਈ। ਉਹਨੇ ਗੱਲ ਜਾ ਕੇ ਗੁੱਸੇ ਨਾਲ ਕੀਤੀ ਕਿ ਵੇਖੋ ਜੀ ਹੁਣ ਉਹ ਮੰਨਦਾ ਹੀ ਨਹੀਂ, ਤੇ ਆਹ ਗੱਲ ਏ। ਮੈਂ ਉਹਨੂੰ ਬੜਾ ਸਮਝਾਇਆ। ਹੀਰ ਨੇ ਜਿਸ ਵੇਲੇ ਗੱਲ ਸੁਣੀ ਤਾਂ ਉਹਨੇ ਇੱਕ ਹਾਂ ਮਾਰੀ ਤੇ ਸਜਦੇ 'ਚ ਹੀ ਅੱਲਾ ਨੂੰ ਪਿਆਰੀ ਹੋ ਗਈ। ਔਰ ਜਦੋਂ ਹੀਰ ਅੱਲਾ ਨੂੰ ਪਿਆਰੀ ਹੋ ਗਈ ਤਾਂ ਉਹਦੇ ਤੋਂ ਬਾਅਦ ਇਹ ਕਿਸੇ ਨੇ ਯਾਦ ਰਾਂਝੇ ਨੂੰ ਦੱਸਿਆ। ਉਹ ਵਿਸ਼ਵਾਨਾਥ ਦੇ ਡੇਰੇ 'ਤੇ ਬੈਠਾ ਸੀ। ਉਹਨਾਂ ਆਖਿਆ ਕਿ ਹੀਰ ਫੌਤ ਹੋ ਗਈ ਹੈ। ਰਾਂਝਾ ਉੱਥੇ ਨਾਰਾ ਮਾਰ ਕੇ ਹੱਕ ਦਾ ਫੌਤ ਹੋ ਗਿਆ। ਔਰ ਫਿਰ ਜਨਾਬ ਇਹਨਾਂ ਨੇ ਕਚਾਵਾ ਸੰਦਲ ਦੀ ਲੱਕੜ ਦਾ ਬਣਾ ਕੇ ਉਹਦੇ 'ਤੇ ਇੱਕੋ ਉਸ ਵੇਲੇ ਦੇ ਕਾਜ਼ੀਆਂ ਨੇ ਫੈਸਲਾ ਦਿੱਤਾ, ਕਾਜ਼ੀ ਸ਼ਫੀਉদ্ਦੀਨ ਨੇ, ਕਿ ਸ਼ਹੀਦ ਨੇ ਮੁਹੱਬਤ ਦੇ ਔਰ ਜਿਹੜੇ ਇਸ ਤਰ੍ਹਾਂ ਫੌਤ ਹੋਏ ਨੇ। ਔਰ ਇਹਨਾਂ ਦੋਵਾਂ ਨੂੰ ਬਗੈਰ ਕੱਪੜਿਆਂ ਮਤਲਬ ਬਗੈਰ ਵਜ਼ੂ ਦਿੱਤਿਆਂ ਤੋਂ ਇਹਨਾਂ ਕੱਪੜਿਆਂ 'ਚ ਹੀ ਹਾਂਜੀ ਇਹਨਾਂ ਨੂੰ ਮਤਲਬ ਤੁਸੀਂ ਦਫਨਾ ਦੇਣਾ। ਉਹਨਾਂ ਫਿਰ ਉਹਨਾਂ ਨੂੰ ਕਚਾਵੇ ਊਠ ਦੇ 'ਚ ਪਾ ਕੇ ਤੇ ਊਠ ਦੇ ਉੱਤੇ ਕਚਾਵਾ ਲੱਦ ਕੇ ਤੇ ਜਨਾਬ ਤਖਤ ਹਜ਼ਾਰੇ ਲਿਆਂਦਾ। ਤਖਤ ਹਜ਼ਾਰੇ ਲਿਆ ਕੇ ਜਿਹੜਾ ਜੱਦੀ ਕਬਰਸਤਾਨ ਹੈ, ਜਿੱਥੇ ਅੱਜ ਵੀ ਉਹਨਾਂ ਦੀ ਕਬਰ ਥੱਲੇ ਮੌਜੂਦ ਹੈ, ਔਰ ਉਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਦਫਨਾਇਆ ਗਿਆ। ਕਿਤੇ ਬਾਅਦ 'ਚ ਰਾਂਝੇ ਦੀਆਂ ਜਿਹੜੀਆਂ ਭੈਣਾਂ ਸਨ ਆਕਲਾ ਤੇ ਬਖਤਾਵਰੀ, ਉਹਨਾਂ ਦੋਵਾਂ ਨੇ ਹਾਂਜੀ ਉੱਥੇ 3 ਮਸਜਿਦ ਬਣਾਈ, 3 ਮੰਜ਼ਿਲਾ। ਇੱਕ ਥੱਲੇ ਜ਼ਮੀਨ 'ਚ ਪੋਰਾ ਸੀ, ਪੋਰੇ ਦੇ ਨਾਲ ਕਬਰ ਸੀ, ਤੇ ਉਹਦੇ ਉੱਤੇ ਮਸਜਿਦ ਉਹ ਅੱਜ ਵੀ ਮੌਜੂਦ ਹੈ। ਉਹਨੂੰ ਮਸਜਿਦ ਮੀਆਂ ਰਾਂਝਾ ਆਉਂਦੇ ਨੇ ਤਖਤ ਹਜ਼ਾਰੇ ਜਾਈਏ ਤੇ। ਔਰ ਜਿਹੜੀ ਇਹਦੀ ਭਰਜਾਈ ਸੀ ਅਨਗਾ ਖਾਤੂਨ, ਉਹਨਾਂ ਨੇ ਉਹਨਾਂ ਦੀ ਯਾਦ 'ਚ ਉੱਥੇ ਇੱਕ ਖੂਹ ਲਵਾਇਆ ਤੇ ਹਮਾਮ ਜਿਹੜਾ ਬਣਵਾਇਆ। ਔਰ ਉਹ ਹਮਾਮ ਦੇ ਪੈਪ ਮੈਂ ਉੱਥੇ ਬੰਦੇ ਹੁਣ ਵੀ ਜਿਉਂਦੇ ਨੇ। ਮੈਂ ਉਹਨਾਂ ਕੋਲ ਜਾ ਕੇ ਪੁੱਛਿਆ ਸੀ, ਉਹਨਾਂ ਕਿਹਾ ਜੀ ਸਾਡੇ ਸਾਹਮਣੇ 47 ਜਦੋਂ ਅਸੀਂ ਆਏ ਹਾਂ ਤਾਂ ਹਮਾਮ ਜਿਹੜੇ ਖੂਹ ਵੀ ਮੌਜੂਦ ਸੀ। ਔਰ ਉਹਦੀ ਇਹ ਸਿਫਤ ਸੀ ਕਿ ਪਾਣੀ ਜਦੋਂ ਵਿੱਚ ਪੈਂਦਾ ਸੀ ਦੂਜੇ ਪਾਸਿਓਂ ਸਿਆਲ 'ਚ ਗਰਮ ਹੋ ਕੇ ਨਿਕਲਦਾ ਸੀ। ਔਰ ਉਹ ਪਾਈਪ ਲੋਕਾਂ ਸਾਡੇ ਸਾਹਮਣੇ ਪੁੱਟੇ ਨੇ। ਫਿਰ ਮੈਂ ਉਹਨਾਂ ਲੋਕਾਂ ਨੂੰ ਪੁੱਛਿਆ ਵੀ ਇੱਥੇ ਮਸਜਿਦ ਦਫਨ ਹੋਏ ਇੱਥੇ ਹੋਏ ਨੇ। ਉਹ ਬੜੇ ਹੈਰਾਨ ਹੋਏ। ਉਹ ਆਖਣ ਲੱਗੇ ਨਹੀਂ ਜੀ ਉਹ ਤਾਂ ਚੰਗ ਦਫਨ ਹੋਏ ਨੇ। ਮੈਂ ਕਿਹਾ ਜੀ ਤੁਸੀਂ ਜਦੋਂ ਆਏ ਹੋ 47 'ਚ ਤੇ ਤੁਸੀਂ ਇੱਥੇ ਕੋਈ ਇਸ ਮਸਜਿਦ ਦੇ ਥੱਲੇ ਨੂੰ ਉਤਰਦੀਆਂ ਕੋਈ ਪੌੜੀਆਂ ਵੇਖੀਆਂ ਨੇ? ਉਹ ਮੇਰੇ ਨਾ ਅੱਖਾਂ ਖੋਲ ਕੇ ਤੇ ਮੇਰੇ ਵੱਲ ਵੇਖਣ ਲੱਗ ਪਏ। ਉਹਨਾਂ ਆਖਿਆ ਉਹ ਤੇ ਹੈ ਸਨ। ਮੈਂ ਕਿਹਾ ਕਦੀ ਥੱਲੇ ਗਏ ਹੋਵੋ?
ਉਹਨਾਂ ਆਖਿਆ ਜੀ ਥੱਲੇ ਆਂਦੇ ਹਨ, ਥੱਲੇ ਇੱਕ ਸੱਪ ਹੈ ਤੇ ਇੱਕ ਕਬਰ ਹੈ ਬੜੀ ਵੱਡੀ, ਇੱਕ ਕਬਰ ਹੈ ਤੇ ਇੱਥੇ ਇੱਕ ਬੜਾ ਵੱਡਾ ਸੱਪ ਹੈ, ਤੇ ਅਸੀਂ ਬੱਚੇ ਸਾਂ ਡਰਦੇ ਥੱਲੇ ਨਹੀਂ ਹਾਂ ਗਏ, ਤੇ ਲੇਕਿਨ ਅਸੀਂ ਉਹ ਜਦੋਂ ਮੌਲਵੀ ਕੋ ਡਰਦੇ ਲੁਕਦੇ ਲੱਗਦੇ ਹਨ ਤਾਂ ਉੱਥੇ ਥੱਲੇ ਲੁਕਦੇ ਹੁੰਦੇ ਸਨ। ਠੀਕ ਹੈ। ਤੇ ਜਿਹੜਾ ਇੱਕ ਹੀਰ ਦਾ ਜਿਹੜਾ ਦਰਬਾਰ ਜੰਗ ਦੇ ਵਿੱਚ ਦੱਸਿਆ ਜਾਂਦਾ ਹੈ, ਜਾਂ ਇਹਦਾ ਮਤਲਬ ਹੈ ਉਹ ਕੋਈ ਹੋਰ ਹੀਰ ਹੈ ਉਹ ਜਾਂ ਕੋਈ ਫਕਤੀਸ਼ੀਅਤ ਹੈ, ਉਹ ਕਰਦਾਰ ਹੀ ਹੋਰ ਹੈ, ਉਹ ਮਾਈ ਹੀਰ ਹੋਰ ਹੈ, ਉਹ 50 ਸਾਲ ਪਹਿਲਾਂ ਹੋਈ ਹੈ। ਉਹਦਾ ਇੱਕ ਬਾਲਕਾ ਸੀ, ਮਰੀਦ ਸੀ, ਉਹਦਾ ਨਾਂ ਸੀ ਮੁਰਾਦ ਬਖਸ਼ ਰਾਂਝਾ। ਉਹਦਾ ਇਹਦੇ ਨਾਲ ਕਹਾਣੀ ਨਾਲ ਤਲਕ ਹੀ ਕੋਈ ਨਹੀਂ, ਉਹ ਇੱਕ ਵੱਖਰਾ ਕਿਰਦਾਰ ਹੈ। ਇਹ ਮਿਸਪਰਸੈਪਸ਼ਨ ਹੈ ਲੋਕਾਂ ਦੀ ਕਿ ਉਹ ਹੀਰ ਤੇ ਰਾਂਝੇ ਦਾ ਮਜ਼ਾਰ ਹੈ। ਹੀਰ ਤੇ ਰਾਂਝੇ ਦੀ ਕਬਰ ਉਸ ਮਸਜਿਦ ਦੇ ਮੀਆਂ ਰਾਂਝਾ ਦੇ ਥੱਲੇ ਇੱਕ ਸਾਈਡ ਦੇ ਉੱਤੇ ਅੱਜ ਵੀ ਮੌਜੂਦ ਹੈ, ਔਰ ਉਹ ਮਸਜਿਦ ਅੱਜ ਵੀ ਨਿੱਕੀਆਂ ਇੱਟਾਂ ਦੀ ਬਣੀ ਹੋਈ ਹੈ, ਗਵਾਹੀ ਦੇ ਰਹੀ ਹੈ ਕਿ 500-600 ਸਾਲ ਪੁਰਾਣੀ ਹੈ। ਬਿਲਕੁਲ ਠੀਕ। ਅੱਛਾ ਬਾਜਵਾ ਸਾਹਿਬ, ਇਹਦੇ 'ਚ ਅਗਲਾ ਜਿਹੜਾ ਸਵਾਲ ਹੈ ਕਿ ਇਹ ਕਹਾਣੀ ਫਿਰ ਅੱਗੇ ਕਿਵੇਂ ਚੱਲਦੀ ਹੈ, ਇਹ ਕਿੱਥੋਂ ਕਹਾਣੀ ਟੁੱਟਦੀ ਹੈ ਕਿ ਲੋਕਾਂ ਨੂੰ ਇਸ ਕਹਾਣੀ ਦਾ ਪਤਾ ਚੱਲਦਾ ਹੈ? ਇਹਦਾ ਕੋਈ ਸੋਰਸ ਤੇ ਹੋਏਗਾ? ਹਾਂਜੀ, ਇਹ ਕਹਾਣੀ ਦਾ ਸੋਰਸ ਜਿਹੜਾ ਜੀ ਸਾਨੂੰ ਬੜੇ ਚਿਰ ਦਾ ਮੈਂ ਲੱਭਦਾ ਸਾ ਪਿਆ, ਮੈਨੂੰ ਲੱਭਿਆ ਸੈਯਦ ਤਾਲਿਬ ਬੁਖਾਰੀ ਸਾਹਿਬ ਦਾ ਥੀਸਿਸ ਹੈ PhD ਦਾ, ਪੰਜਾਬ ਯੂਨੀਵਰਸਿਟੀ ਤੋਂ ਕੀਤਾ, ਔਰ ਉਹ ਥੀਸਿਸ ਦੇ ਉੱਤੇ ਉਹਨਾਂ 50 ਸਾਲ ਰਿਸਰਚ ਕਰਕੇ 1929 'ਚ ਉਹਨਾਂ ਪਹਿਲੀ ਦਫਾ ਤਖਤਾਧਾਰੇ ਗਏ ਸਨ, ਜਦੋਂ 8ਵੀਂ 9ਵੀਂ 'ਚ ਪੜ੍ਹਦੇ ਸਨ ਗਵਰਨਮੈਂਟ ਇੰਡਸਟਰੀਅਲ ਸਕੂਲੇ ਗੁਜਰਾਤ। ਔਰ ਉੱਥੇ ਦਾ ਜਿਹੜਾ ਜਗੀਰਦਾਰ ਸੀ ਖਜ਼ਾਨ ਸਿੰਘ, ਮਾਲਕ ਸਿੰਘ ਦਾ ਪਿਓ ਤੇ ਮਾਲਕ ਸਿੰਘ ਦਾ ਮੁੰਡਾ ਜਿਹੜਾ ਇਹਨਾਂ ਦੇ ਨਾਲ ਪੜ੍ਹਦਾ ਸੀ, ਔਰ ਉਹਦੇ ਨਾਲ ਉਹ ਗਏ ਤੇ ਉੱਥੇ 2 ਮਹੀਨੇ ਰਹਿ ਗਰਮੀਆਂ ਦੀਆਂ ਛੁੱਟੀਆਂ 'ਚ, ਔਰ ਉੱਥੇ ਉਹਨਾਂ ਨੇ ਸਾਰੇ ਉਸ ਵੇਲੇ ਇਹ ਕਬਰ ਵੀ ਵੇਖੀ ਸੀ, ਇਹ ਮਸਜਿਦ ਵੀ ਪੂਰੀ ਸੀ, ਮਸਜਿਦ ਦੇ ਉੱਤੇ ਇੱਕ ਮਸਜਿਦ ਸੀ, ਮੰਜ਼ਲ ਸੀ ਜਿੱਥੇ ਕੁਤਬਖਾਨਾ ਸੀ, ਲਾਇਬ੍ਰੇਰੀ ਵੀ। ਇਹ ਤਾਲਿਬ ਬੁਖਾਰੀ ਸਾਹਿਬ ਨੇ ਆਪਣੀ ਸਾਰਾ ਕੁਝ ਅੱਖੀਂ ਵੇਖਿਆ। ਬਿਲਕੁਲ ਸਹੀ ਕਹਿ ਰਹੇ ਤਾਲਿਬ ਬੁਖਾਰੀ ਸਾਹਿਬ ਤੇ ਅਸੀਂ ਅਗਲੇ ਹਿੱਸੇ 'ਚ ਗੱਲ ਕਰਦੇ ਹਾਂ ਉਹਨਾਂ ਦੇ ਪੂਰੇ ਕੰਮ ਤੇ, ਲੇਕਿਨ ਮੇਰਾ ਇੱਕ ਸਵਾਲ ਇਹਦੇ ਵਿੱਚ ਇਹ ਵੀ ਹੈ ਕਿ ਤਾਲਿਬ ਬੁਖਾਰੀ ਸਾਹਿਬ ਨੇ ਵਿੱਚ ਕੋਈ ਸੋਰਸ ਲੱਭਿਆ ਹੋਏ ਨਾ। ਮੇਰਾ ਸਵਾਲ ਇਹ ਹੈ ਕਿ ਹੀਰ ਦੀ ਕਹਾਣੀ ਕਿੱਥੋਂ ਚੱਲਦੀ ਹੈ? ਕੁਝ ਸਾਡੇ ਵੇਖਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਪਹਿਲੀ ਕਹਾਣੀ ਜਿਹੜੀ ਹੈ ਹੀਰ ਦੀ, ਉਹ ਉਸ ਵੇਲੇ ਬਿਆਨੀ ਗਈ ਸੀ, ਔਰ ਉਹ ਕਹਾਣੀ ਕੋਈ ਹੋਰ ਕਿਸੇ ਨੇ ਨਹੀਂ ਬਿਆਨੀ। ਉਸ ਸੈਤੀ ਤੇ ਮੁਰਾਦ ਦਾ ਜਿਹੜਾ ਇੱਕ ਰਿਲੇਸ਼ਨਸ਼ਿਪ ਸੀ, ਔਰ ਮੁਰਾਦ ਉਸ ਤੋਂ ਉਹ ਸਾਰੀ ਕਹਾਣੀ ਬਿਆਨਦਾ ਹੈ ਹੀਰ ਦੇ ਕਹਿਣ ਤੇ, ਉਹਦੇ ਬਾਰੇ ਕੋਈ ਰੋਸ਼ਨੀ ਪਾਓ। ਹਾਂਜੀ, ਅਸਲ 'ਚ ਜਦੋਂ ਹੀਰ ਨੇ ਵਸੀਅਤ ਕੀਤੀ ਸੀ ਮੁਰਾਦ ਬਲੋਚ ਨੂੰ, ਮੁਰਾਦ ਬਲੋਚ ਬਹੁਤ ਪੜ੍ਹਿਆ ਲਿਖਿਆ ਬੰਦਾ ਸੀ, ਫਾਰਸੀ ਦਾ ਬੜਾ ਆਲਮ ਸੀ, ਉਹਨੇ ਉਹਨੂੰ ਪੱਕੀ ਕੀਤੀ ਸੀ ਕਿ ਜਦੋਂ ਅਸੀਂ ਫੌਤ ਹੋ ਜਾਈਏ ਤੇ ਸਾਡੀ ਤੂੰ ਪੂਰੀ ਜਿਹੜੀ ਵਾਪਰਾ ਨਾ ਉਹਨੂੰ ਇੱਕ ਕਿਤਾਬ ਦੀ ਸ਼ਕਲ 'ਚ ਲਿਖ ਦੇਣਾ। ਔਰ ਉਹਨੇ ਨਸਰ ਦੇ ਵਿੱਚ ਜਦੋਂ ਇਹ ਫੌਤ ਹੋ ਗਏ ਨੇ ਇਹਨਾਂ ਨੂੰ ਦਫਨਾਉਣ ਤੋਂ ਬਾਅਦ, ਉਹਨੇ ਨਸਰ ਦੇ ਵਿੱਚ ਤਾਰੀਖ ਹੀਰ ਲਿਖੀ ਸੀ, ਔਰ ਉਹ ਤਾਰੀਖ ਹੀਰ ਜਿਹੜੀ ਹੈ ਉਹ ਜੰਡਿਆਲੇ ਸ਼ੇਰ ਖਾਂ ਹਾਂਜੀ ਹਾਜੀ ਗੁਲਾਮ ਹੁਸੈਨ ਖੋਖਰ ਦੇ ਘਰ ਸੀ, ਔਰ ਹਾਜੀ ਗੁਲਾਮ ਹੁਸੈਨ ਦਾ ਖੋਖਰ ਦਾ ਬੇਟਾ ਅੱਜ ਵੀ ਮੌਜੂਦ ਹੈ, ਜਿਉਂਦਾ ਜਾਗਦਾ ਹੈ ਹਾਂਜੀ। ਉਹਨਾਂ ਦੇ ਕੋਲ ਮੈਂ ਗਿਆ ਹਾਂ, ਉਹਨਾਂ ਦੀ ਵੀ ਉਮਰ 70 ਸਾਲ ਹੈ, ਅਲੀ ਹੁਸੈਨ ਖੋਖਰ। ਅਲੀ ਹੁਸੈਨ ਖੋਖਰ ਨੇ ਮੈਨੂੰ ਦੱਸਿਆ ਸੀ ਕਿ ਸਾਡੇ ਘਰ ਉਹ ਮੌਜੂਦ ਸੀ, ਉਹ ਮਸਬਦਾ। ਦੂਜਾ ਇਹਦਾ ਸੋਰਸ ਸੀ ਕਾਸਮ ਸ਼ਾਹ ਦੀ ਨਜ਼ਮ। ਵਾਰਿਸ ਸ਼ਾਹ ਜਦੋਂ ਫੌਤ ਹੋਏ ਨੇ ਤੇ ਵਾਰਿਸ ਸ਼ਾਹ ਦੇ ਸਾਰੇ ਹਾਲਾਤ ਜਿਹੜੇ ਨੇ, ਕਾਸਮ ਸ਼ਾਹ ਦੀ ਇੱਕ ਲੰਮੀ ਨਜ਼ਮ ਸੀ ਪੰਜਾਬੀ ਦੀ, ਉਹ ਉਹਨਾਂ ਨੇ ਕਿਹਾ ਸੀ। ਵਾਰਿਸ ਸ਼ਾਹ ਨੇ ਜਦੋਂ ਗਏ ਨੇ ਆਖਰੀ ਜ਼ਿੰਦਗੀ 'ਚ ਉੱਥੇ ਆਪਣਾ ਕਲੰਦਰ ਪਾਕ, ਲਾਲ ਸ਼ਹਬਾਜ਼ ਕਲੰਦਰ ਦੇ ਤੇ ਆ ਕੇ ਗੇਰਵੇਂ ਕੱਪੜੇ ਪਾ ਲਏ। ਇਹ 3 ਬੰਦੇ ਸਨ, ਵਿਸ਼ਨੂੰ ਪੰਡਤ, ਰਹਿਮੂ ਮਾਛੀ ਤੇ ਵਾਰਿਸ ਸ਼ਾਹ। ਇਹ ਇੱਕ ਜਾਨ 3 ਕਾਲਬ ਸਨ, ਔਰ ਇਹ ਇਕੱਠੇ ਆ ਕੇ ਬੋਰ ਥੱਲੇ ਬਹਿ ਗਏ ਨੇ, ਇਹਨਾਂ ਗੇਰਵੇਂ ਕੱਪੜੇ ਪਾ ਲਏ। ਉਸ ਵੇਲੇ ਉਹਨਾਂ ਨੇ ਉਹਨੂੰ ਵਸੀਅਤ ਕੀਤੀ ਆਪਣੇ ਭਰਾ ਕਾਸਮ ਸ਼ਾਹ ਨੂੰ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਜਿਹੜੀ ਵਾਕਿਆਤ ਤੂੰ ਵੇਖੇ ਨੇ ਉਹਨਾਂ ਨੂੰ ਇੱਕ ਪੰਜਾਬੀ ਸਲੀਸ ਜੀ ਨਜ਼ਮ ਦੇ ਵਿੱਚ ਬਿਆਨ ਕਰ ਦੇਣਾ। ਔਰ ਉਹ ਨਜ਼ਮ ਹੀ ਇਹਨਾਂ ਕੋਲ ਮੌਜੂਦ ਸੀ ਹਾਂਜੀ, ਹਾਜੀ ਗੁਲਾਮ ਹੁਸੈਨ ਖੋਖਰ ਕੋਲ। ਔਰ ਉਹ ਜਿਹੜਾ ਮਸਬਦਾ ਹੀਰ ਮੁਰਾਦ ਬਲੋਚ ਦੀ ਹਾਂਜੀ 886 ਹਿਜਰੀ ਦੀ, ਉਹ ਵੀ ਮੌਜੂਦ ਸੀ। ਔਰ ਉਹ ਡੈਫੀਨੇਟ ਵਾਰਿਸ ਸ਼ਾਹ ਨੇ ਉੱਥੋਂ ਆਂਦੀ ਹੈ, ਕਿਉਂਕਿ ਵਾਰਿਸ ਸ਼ਾਹ ਨੇ ਬਹੁਤ ਸੈਰ ਕੀਤੀ ਹੈ, ਔਰ ਉਹਨਾਂ ਦਾ ਜਿਹੜਾ ਤਬਸਰਾ ਹੈ, ਉਹਨਾਂ ਦਾ ਜਿਹੜੀ ਖੋਜ ਹੈ, ਉਹਦੇ ਮੁਤਾਬਕ ਵਾਰਿਸ ਸ਼ਾਹ ਜੰਡਿਆਲੇ ਵੀ ਗਏ ਨੇ, ਤਖਤਾਧਾਰੇ ਗਏ ਨੇ, ਔਰ ਉਹਨਾਂ ਉਸੇ ਲਾਇਬ੍ਰੇਰੀ 'ਚੋਂ ਮਸਬਦਾ ਆਉਂਦਾ ਹੈ। ਔਰ ਉਹ ਮਸਬਦਾ ਜਿਹੜਾ ਕਾਸਮ ਸ਼ਾਹ ਦੇ ਪੋਤਰੇ ਨੇ ਇਹਨਾਂ ਦੇ ਜਿਹੜੇ ਦਾਦੇ ਨੂੰ ਦਿੱਤਾ ਸੀ, ਅਲੀ ਹੁਸੈਨ ਖੋਖਰ ਦੇ ਨੂੰ। ਅਲੀ ਹੁਸੈਨ ਖੋਖਰ ਜਿਉਂਦਾ ਜਾਗਦਾ, ਉਹਦੇ ਨਾਲ ਤੁਹਾਨੂੰ ਕਿਸੇ ਨੂੰ ਮੁਲਾਕਾਤ ਵੀ ਕਰਾ ਦਿਆਂਗੇ। ਉਹਨਾਂ ਨੇ ਮੈਨੂੰ ਯਾਨੀ ਹਲਫ ਦੇ ਕੇ ਕਿਹਾ ਕਿ ਸਾਡੇ ਕੋਲ ਉਹ ਕਿਤਾਬਾਂ ਦੋਵੇਂ ਮਸਬਦੇ ਮੌਜੂਦ ਸਨ। ਲੇਕਿਨ ਉਹ ਮਸਬਦੇ ਇੱਕ ਦਿਨ ਤਾਲਿਬ ਬੁਖਾਰੀ ਸਾਹਿਬ ਆਏ ਤਾਂ ਉਹਨਾਂ ਅਖੀਰ ਕਿਹਾ ਕਿ ਤੁਹਾਨੂੰ ਖੂਨੇ ਹੁਸੈਨ ਦਾ ਵਾਸਤਾ ਹੈ, ਜਿਉਂ ਜਾਣਦੇ ਹੋ ਸਾਨੂੰ ਦੇ ਛੜੋ, ਤੁਹਾਡੇ ਕਿਸ ਕੰਮ ਦੇ ਨੇ।
ਤੇ ਮੈਂ ਜਜ਼ਬਾਤੀ ਹੋ ਕੇ ਉਹ ਦੇਤੇ, ਲੇਕਿਨ ਉਹਨਾਂ ਦੀ ਉਮਰ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਅੱਜ ਤੱਕ ਉਹਨਾਂ ਕਾਗਜ਼ਾਂ ਦਾ ਬਚਣਾ ਵੀ ਜਿਹੜਾ ਹੈ ਉਹ ਜਿਹੜੇ ਸਾਡੇ ਕਈ ਦੋਸਤ ਇਹ ਵੀ ਆਂਦੇ ਨੇ ਜੀ ਉਹ ਮਸਵਦਾ ਵਿਖਾ ਦਿਓ। ਮੈਂ ਸਮਝਦਾ ਤਾਲਿਬ ਬੁਖਾਰੀ ਦੇ ਪੂਰੇ ਥੀਸਿਸ 800 ਸਫ਼ੇ ਵਿੱਚ ਜਿੰਨੇ ਕੁ ਹਵਾਲੇ ਉਸ ਮਸਵਦੇ ਦੇ ਤਾਰੀਖੇ ਹੀਰ ਦੇ ਲਿਖੇ ਨੇ, ਉਹਦੇ ਤੋਂ ਬਾਅਦ ਕਿਸੇ ਇਸ ਗੱਲ ਦੀ ਲੋੜ ਨਹੀਂ ਰਹਿ ਜਾਂਦੀ ਕਿ ਮਸਵਦਾ ਮੰਗਣ ਦੀ। ਬਾਕੀ ਰਹੀ ਗੱਲ ਇਹ ਗੱਲ ਕਿ 1400 ਤੇ ਉਹ ਜਿਹੜਾ 88 ਦੀ ਉਸ ਵੇਲੇ ਤੋਂ ਲੱਗ ਕੇ ਅੱਜ ਤੱਕ ਕਿਸੇ ਕਾਗਜ਼ ਦਾ ਬਚਣਾ, ਔਰ ਫਿਰ ਜਿਹੜੇ ਕਾਗਜ਼ ਸਾਡੇ ਆਮ ਇਸਤੇਮਾਲ ਕਰਦੇ ਨੇ ਉਹ ਬਿਲਕੁਲ ਨਾ ਬੜਾ ਮਹਾਲ ਹੈ। ਅੱਛਾ ਬਾਜਵਾ ਸਾਹਿਬ, ਇਹਦੇ ਵਿੱਚ ਇੱਕ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਕਿਆ ਉਹ ਜਾਣਿਆ ਜਾ ਚੁੱਕਿਆ ਹੈ ਕਿ ਜੋ ਮੁਰਾਦ ਨੇ ਲਿਖਿਆ ਸੀ ਉਹ ਕਿਹੜੇ ਸਕ੍ਰਿਪਟ ਦੇ ਵਿੱਚ ਲਿਖਿਆ ਸੀ, ਪਰਸ਼ੀਅਨ ਵਿੱਚ ਲਿਖਦਾ ਹੈ ਜਾਂ ਕਿ ਪੰਜਾਬੀ ਸ਼ਾਹਮੁਖੀ ਦੇ ਵਿੱਚ ਲਿਖਿਆ ਜਾਂਦਾ? ਕਿ ਉਹਦੇ ਬਾਰੇ ਸਾਨੂੰ ਤਾਲਿਬ ਬੁਖਾਰੀ ਸਾਹਿਬ ਦੇ ਥੀਸਿਸ ਤੋਂ ਕੋਈ ਹਵਾਲਾ ਮਿਲਦਾ? ਹਾਂਜੀ, ਉਹਨਾਂ ਨੇ ਫਾਰਸੀ ਵਿੱਚ ਉਹ ਕਿੱਸਾ ਲਿਖਿਆ ਸੀ, ਕਿੱਸਾ ਹੀਰ, ਲੇਕਿਨ ਉਹਦਾ ਰਸਮੁਲ ਖਤ ਜਿਹੜਾ ਅਰਬੀ ਸੀ, ਔਰ ਉਹਦੀ ਫੋਟੋ ਕਾਪੀ ਸਾਡੇ ਇਹਨਾਂ ਦੇ ਥੀਸਿਸ ਦੇ ਅੰਦਰ ਮੌਜੂਦ ਹੈ। ਉਹਦੀ ਫੋਟੋ ਵੀ ਤੁਸੀਂ ਵਿੱਚ ਲਾ ਸਕਦੇ ਹੋ ਜੀ। ਠੀਕ ਜੀ, ਇਹ ਸੀ ਕੋਈ ਹੀਰ ਕਹਾਣੀ ਜਿਹੜੀ ਅਸੀਂ 4 ਕਿਸ਼ਤਾਂ ਦੇ ਵਿੱਚ 4 ਹਿੱਸਿਆਂ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆ ਗਏ ਹਾਂ। ਹੁਣ ਅਗਲਾ ਕੁਐਸਚਨ ਇਹ ਹੈ ਕਿ ਇਹ ਸਾਰਾ ਜਿਸ ਤਰ੍ਹਾਂ ਪਹਿਲੇ ਸਾਡੀ ਗੱਲ ਹੋ ਰਹੀ ਸੀ ਕਿ ਉਹ ਸੋਰਸ ਕੀ ਹੈ, ਉਹ ਸੋਰਸ ਦੇ ਪਿੱਛੇ ਸੱਚਾਈ ਕੀ ਹੈ ਜਿਹਦੇ ਤੋਂ ਇਹ ਸਾਰੀ ਹੀਰ ਕਹਾਣੀ ਅਸੀਂ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ, ਉਹ ਅਗਲੇ ਹਿੱਸੇ ਦੇ ਵਿੱਚ ਅਸੀਂ ਬਿਆਨ ਕਰਨਾ ਹੈ। ਕੋ ਤਾਲਿਬ ਬੁਖਾਰੀ ਸਾਹਿਬ ਦਾ ਸਕ੍ਰਿਪਟ ਕੀ ਹੈ ਔਰ ਉਹਨਾਂ ਨੇ ਕਿੱਥੋਂ ਥਾਵਾਂ ਥੀਸਿਸ ਜਿਹੜਾ ਉਹ ਕਿੱਥੋਂ ਉਹਨਾਂ ਨੇ ਇਕੱਠਾ ਕੀਤਾ ਹੈ ਔਰ ਕਿਸ ਤਰ੍ਹਾਂ ਸਾਡੇ ਸਾਹਮਣੇ ਲੈ ਕੇ ਆਇਆ।